ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਅਕਾਲੀ ਦਲ ਤੋਂ। ਅਕਾਲੀ ਦਲ ਬਾਰੇ ਆਪਾਂ ਲੰਘੇ ਮਹੀਨਿਆਂ, ਹਫ਼ਤਿਆਂ ਦੇ ਵਿੱਚ, ਦਿਨਾਂ ਦੇ ਦੌਰਾਨ ਕੁਛ ਵੀ ਵਾਪਰਿਆ ਆਪਾਂ ਉਹ 'ਤੇ ਚਰਚਾ ਕੀਤੀ। ਇਸੇ ਚਰਚਾ ਦੇ ਦਰਮਿਆਨ ਇੱਕ ਚਰਚਾ ਇਹ ਵੀ ਸੀ ਕਿ ਅਕਾਲੀ ਦਲ ਦਾ ਜਿਹੜਾ ਸਮੁੱਚਾ ਜਥੇਬੰਦਕ ਢਾਂਚਾ ਉਹਨੂੰ ਭੰਗ ਕਰ ਦਿੱਤਾ ਜਾਵੇਗਾ ਤੇ ਉਸ ਦੀ ਬਾਅਦ ਦੀ ਜ਼ਿੰਮੇਵਾਰੀ ਇੱਕ ਕਮੇਟੀ ਨੂੰ ਸੌਂਪੀ ਗਈ ਸੀਗੀ, ਜਿਹਦੇ ਵਿੱਚ ਸਾਡੇ ਜਿਹੜੇ ਧਾਮੀ ਸਾਹਿਬ ਨੇ ਐਸਜੀਪੀਸੀ ਦੇ ਪ੍ਰਧਾਨ, ਉਹਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਸੀਗੀ। ਪਰ ਖਬਰ ਕਹਿ ਰਹੀ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਇਹਨੇ ਇਸ 7 ਮੈਂਬਰੀ ਕਮੇਟੀ ਦਾ ਭੋਗ ਹੀ ਪਾ ਦਿੱਤਾ ਜੀ। ਪ੍ਰਵੀਨ ਜੀ, 2 ਦਸੰਬਰ ਨੂੰ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਪੜ੍ਹੇ ਗਏ ਸੀ, ਹੁਕਮਨਾਮੇ ਸੁਣਾਏ ਗਏ ਸੀ ਜੀ, ਬਿਲਕੁਲ ਉਹਨਾਂ ਦੇ ਵਿੱਚ ਹੀ ਇਹ ਹੁਕਮਨਾਮਾ ਸੀਗਾ ਕਿ ਜਿਹੜੀ ਇਹ ਕਮੇਟੀ ਬਣਾਈ ਗਈ, ਪਹਿਲਾਂ ਉਹ 6 ਮੈਂਬਰੀ ਸੀ, ਫਿਰ 7 ਮੈਂਬਰੀ ਬਡੂੰਗਰ ਉਹਨਾਂ ਦਾ ਨਾਮ ਵਿੱਚ ਜੁੜਿਆ ਹੈ ਨਾ, ਉਹ 7 ਮੈਂਬਰੀ ਹੋ ਗਈ। ਐਡਵੋਕੇਟ ਹਰਿੰਦਰ ਸਿੰਘ ਧਾਮੀ ਪਹਿਲਾਂ ਮੈਂਬਰ ਵਜੋਂ ਹੀ ਸੀ, ਫਿਰ ਮੁਖੀ ਵਜੋਂ ਵੀ ਥਾਪ ਦਿੱਤੇ ਗਏ। ਉਹਦੇ ਵਿੱਚ ਬਡਾਲਾ ਹੋਰੀ ਵੀ ਸੀਗੇ। ਸੋ ਹੈ ਨਾ, ਉਸ ਕਮੇਟੀ ਨੇ ਸਾਰਾ ਕੰਮ ਕਰਨਾ ਸੀਗਾ ਨਵੀਂ ਮੈਂਬਰਸ਼ਿਪ ਦੀ ਭਰਤੀ ਦਾ। ਕੰਮ ਵੀ ਕੀ ਕਰਨਾ ਸੀ? ਦੇਖ ਰੇਖ ਕਰਨੀ ਸੀ। ਮੈਂਬਰ ਤਾਂ ਇਹਨਾਂ ਦੀ, ਟੀਮ ਤਾਂ ਇਹਨਾਂ ਦੀ ਨਹੀਂ ਕੰਮ ਕਰਨਾ ਸੀ ਨਾ, ਕੰਮ ਤਾਂ ਇਹਨਾਂ ਤੋਂ ਹੀ ਲੈਣਾ ਸੀ ਉਹਨਾਂ ਨੇ ਜੀ ਜੀ। ਸੋ ਪਰ ਉਹਦੀ ਦੇਖ ਰੇਖ ਹੇਠ ਹੋਣਾ ਸੀਗਾ ਉਹ। ਪਰ ਪਹਿਲੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਧਿਰ ਇਹ ਕਿਸੇ ਨੂੰ ਵੀ ਕੰਮ ਸੌਂਪਣ ਲਈ ਤਿਆਰ ਨਹੀਂ ਸੀ। ਉਹ ਇੱਕ ਤਰ੍ਹਾਂ ਨਾਲ ਉਹ ਅਸਤੀਫੇ ਦੇਣੋਂ ਵੀ ਭੱਜ ਰਹੇ ਸੀ। ਕਿਤੇ ਨਾ ਕਿਤੇ ਇਹ ਵੀ ਖਦਸ਼ਾ ਪੈਦਾ ਕਰ ਰਹੇ ਸੀ ਕਿ ਜੀ ਕਾਨੂੰਨੀ ਤੌਰ ਦੇ ਉੱਤੇ, ਸੰਵਿਧਾਨਕ ਤੌਰ ਦੇ ਉੱਤੇ, ਪਾਰਟੀ ਦੀ ਰਜਿਸਟ੍ਰੇਸ਼ਨ ਵਾਲੇ ਮੁੱਦੇ ਤੇ, ਚੋਣ ਨਿਸ਼ਾਨ ਵਾਲੇ ਮੁੱਦੇ ਤੇ ਪਾਰਟੀ ਖਤਮ ਹੋ ਜੂਗੀ ਜੀ, ਇਹ ਕਾਨੂੰਨੀ ਅੜਚਨ ਹੈ ਸਾਡੇ ਲਈ, ਅਸੀਂ ਜੀ ਏਦਾਂ ਨਹੀਂ ਕਰ ਸਕਦੇ, ਢਾਂਚਾ ਭੰਗ। ਦੂਸਰੇ ਪਾਸੇ ਮੈਨੂੰ ਅੱਜ ਵੀ ਯਾਦ ਹੈ ਕਿ ਇਹ ਸਾਰੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਜਿਸ ਦਿਨ ਸੁਖਬੀਰ ਬਾਦਲ ਦੇ ਅਸਤੀਫੇ ਦੀ ਗੱਲ ਆਈ ਸੀ, ਉਸ ਦਿਨ ਦਲਜੀਤ ਸਿੰਘ ਚੀਮਾ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਜੀ ਕਿ ਇਹ ਤਾਂ ਰੂਟੀਨ ਪ੍ਰਕਿਰਿਆ ਜੀ, ਦਸੰਬਰ 'ਚ ਸਾਡੀ ਨਵੀਂ ਭਰਤੀ ਸ਼ੁਰੂ ਹੋਣੀ ਹੁੰਦੀ ਹੈ, ਨਵੀਂ ਪ੍ਰਕਿਰਿਆ ਹੋਣੀ ਹੈ ਜੀ, ਇਸ ਦੇ ਲਈ ਅਸਤੀਫਾ ਆਇਆ ਜੀ ਜੀ। ਨਵੀਂ ਭਰਤੀ ਹੋਣੀ ਓ ਹੈ ਤੇ ਫਿਰ ਪੁਰਾਣਾ ਢਾਂਚਾ ਭੰਗ ਕਰਕੇ ਨਵੀਂ ਭਰਤੀ ਕਰਨ ਦੇ ਨਾਲ ਪਾਰਟੀ ਕਿਵੇਂ ਖਤਮ ਹੋ ਜੂਗੀ? ਜੀ ਬਿਲਕੁਲ। ਕਾਨੂੰਨੀ ਮਾਰਿਆ ਦਾ ਇਹਦੇ ਤੇ ਬਾਰ-ਬਾਰ ਰਾਏ ਸੀਗੀ ਕਿ ਝੂਠ ਬੋਲ ਰਹੇ ਨੇ, ਜਿਹਾ ਕੁਛ ਨਹੀਂਗਾ। ਫਿਰ ਇਹ ਬਾਰ-ਬਾਰ ਹਵਾਲਾ ਦੇ ਰਹੇ ਸੀਗੇ ਕਿ ਜੀ ਇਹ ਧਾਰਮਿਕ ਤੌਰ ਦੇ ਉੱਤੇ ਅਸੀਂ ਜੇਕਰ ਫੈਸਲੇ ਪ੍ਰਵਾਨ ਕਰਦੇ ਹਾਂ ਤਾਂ ਸਾਡਾ ਜੀ ਰਾਜਨੀਤਿਕ ਤੌਰ ਦੇ ਉੱਤੇ ਨੁਕਸਾਨ ਹੋ ਸਕਦਾ, ਕਿਉਂਕਿ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਇੱਕ ਧਰਮ ਦੇ ਇਸ਼ਾਰੇ ਤੇ ਨਹੀਂ ਚੱਲ ਸਕਦੀ। ਜਦੋਂ ਇਹ ਹਵਾਲਾ ਹੋ ਰਿਹਾ ਸੀਗਾ ਤਾਂ ਆਪਣੇ ਆਪ 'ਚ ਸਵਾਲ ਖੜਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਤੋਂ ਪਹਿਲਾਂ ਇਸੇ ਪਾਰਟੀ ਦੇ ਨਾਂ ਹੇਠ ਐਸਜੀਪੀਸੀ ਵੀ ਲੜਦੀ ਆਈ ਹੈ ਤੇ ਅਕਾਲੀ ਦਲ ਦੀ ਚੋਣਾਂ ਵੀ ਲੜਦੀ ਆਈ ਹੈ। ਸਿਮਰਜੀਤ ਮਾਨ ਆਪਣੀ ਪਾਰਟੀ ਦੇ ਨਾਂ ਹੇਠ ਐਸਜੀਪੀਸੀ ਦੀਆਂ ਚੋਣਾਂ ਵੀ ਲੜਦੇ ਨੇ ਤੇ ਲੋਕ ਸਭਾ, ਵਿਧਾਨ ਸਭਾ ਚੋਣਾਂ ਵੀ ਲੜ ਲੈਂਦੇ ਨੇ। ਤੇ ਫਿਰ ਉਹ ਕਿਵੇਂ ਸੀਗਾ ਜੀ? ਠੀਕ ਸੀ ਜਾਂ ਗਲਤ ਸੀ? ਇਹ ਜਾਣਬੁੱਝ ਕੇ ਜਿਹਾ ਪਵਲਪੂਸਾ ਕਿਉਂ ਪਾਇਆ ਜਾ ਰਿਹਾ? ਭਾਜਪਾ ਇੱਥੇ ਸ਼ਰੇਆਮ ਨੈਸ਼ਨਲ ਪਾਰਟੀ ਹੋ ਕੇ ਧਰਮ ਦੇ ਮੁੱਦਿਆਂ ਤੇ ਕੰਮ ਕਰੀ ਜਾਂਦੀ ਹੈ। ਬਿਲਕੁਲ। ਇੱਥੇ ਮੁਸਲਿਮ ਲੀਗ ਪਾਰਟੀ ਨਾਂ ਨਾਲ ਇਸੇ ਨਾਂ ਨਾਲ ਬਣੀ ਹੈ। ਇਸ ਤਰ੍ਹਾਂ ਮਤਲਬ ਕਿ ਇਹ ਫਾਰਮੂਲੇ ਕਿੱਥੋਂ ਲਿਆਂਦੇ, ਕਿਸੇ ਨੂੰ ਸਮਝ ਨਹੀਂ ਪੈ ਰਿਹਾ ਕਿ ਅਕਾਲੀ ਦਲ ਪੰਥਕ ਪਹਿਲੂਆਂ ਤੋਂ ਕਿਉਂ ਭਗੌੜਾ ਹੋਣ ਨੂੰ ਫਿਰਦਾ ਹੈ। ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਕਿਉਂ ਭਗੌੜਾ ਹੋਣ ਨੂੰ ਫਿਰਦਾ ਹੈ। ਤੇ ਮੈਨੂੰ ਯਾਦ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ। ਜਦੋਂ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਬੀਜੇਪੀ ਦੇ ਚੋਣ ਨਿਸ਼ਾਨ ਤੇ ਲੜੀ ਸੀ, ਛੱਡੋ ਬੀਜੇਪੀ ਦੇ ਚੋਣ ਨਿਸ਼ਾਨ ਤੇ ਲੜੀ ਸੀ, ਫਿਰ ਉਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਨਹੀਂ ਸੀਗੀ। ਬਿਲਕੁਲ। ਧਾਰਮਿਕ ਜਥੇਬੰਦਰ ਨੁਮਾਇੰਦਾ ਕਿਵੇਂ ਰਾਜਨੀਤਿਕ ਚੋਣ ਲੜ ਰਿਹਾ ਸੀਗਾ? ਉਸ ਸਮੇਂ ਨਹੀਂ ਖਤਰਾ ਸੀ ਪਾਰਟੀ ਨੂੰ। ਇਹ ਸਾਰੇ ਬਹਾਨੇ ਸੀ, ਪਰ ਫਿਰ ਵੀ ਇਹ ਬਾਰ-ਬਾਰ ਇਸ ਮਸਲੇ ਤੋਂ ਬਚ ਰਹੇ ਸੀ। ਸੋ ਇਸੇ ਚੱਕਰ 'ਚ ਇਹਨਾਂ ਨੇ ਕੱਲ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਤੋਂ ਸਮਾਂ ਮੰਗਿਆ ਸੀ ਤੇ ਸਮਾਂ ਇਹਨਾਂ ਨੂੰ ਮਿਲਿਆ ਹੋਇਆ ਸੀ। ਮਤਲਬ 4 ਦਿਨ ਪਹਿਲਾਂ ਸਮਾਂ ਮੰਗਿਆ ਸੀ, ਕੱਲ ਦਾ ਸਮਾਂ ਮਿਲਿਆ ਹੋਇਆ ਸੀ। ਤੇ ਫਿਰ ਇਹ 8-9 ਮੈਂਬਰੀ ਵਫਦ ਗਿਆ, ਜਿਹਦੇ ਵਿੱਚ ਦਲਜੀਤ ਸਿੰਘ ਚੀਮਾ ਵੀ ਸੀ, ਗੁਲਜ਼ਾਰ ਸਿੰਘ ਰਣੀਕੇ ਵੀ ਸੀ, ਹੀਰਾ ਸਿੰਘ ਗਾਬੜੀਆ ਵੀ ਸੀ, ਅਰਸ਼ਦੀਪ ਸਿੰਘ ਕਲੇਰ ਵੀ ਸੀ, ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ ਵੀ ਸੀ, ਭਾਈ ਰਾਮ ਸਿੰਘ ਵੀ ਸੀ, ਸੁਰਜੀਤ ਸਿੰਘ ਵੀ ਸੀ, ਤੇ ਦਿੱਲੀ ਤੋਂ ਚੇਚੇ ਤੌਰ ਤੇ ਪਰਮਜੀਤ ਸਿੰਘ ਸਰਨਾ ਵੀ ਆਇਆ ਸੀ। ਸੋ ਖਾਸੀ ਵੱਡੀ ਭਾਰੀ ਫਾਈਲ ਲੈ ਕੇ ਦਲਜੀਤ ਸਿੰਘ ਚੀਮਾ ਹੋਰੀ ਗਏ ਸੀ। ਕਹਿੰਦੇ ਜੀ ਕਾਨੂੰਨੀ ਨੁਕਤਿਆਂ ਤੋਂ ਜਥੇਦਾਰ ਸਾਹਿਬ ਨੂੰ ਜਾਣੂ ਕਰਾ ਕੇ ਆਏ ਆ ਕਿ ਆਹ ਦੇਖੋ ਜੀ ਸਾਡੇ ਲਈ ਤਾਂ ਬਹੁਤ ਮਸਲਾ ਹੈ ਜੀ, ਇਹ ਏਦਾਂ ਹੋ ਜਾਊਗਾ ਜੀ। ਅਸੀਂ ਸਾਰਾ ਕਹਿੰਦੇ ਉਹਨਾਂ ਨੂੰ ਦਸਤਾਵੇਜ਼ ਸੌਂਪ ਦਿੱਤੇ ਨੇ, ਸਾਰੀ ਜਾਣਕਾਰੀ ਦੇਤੀ ਹੈ। ਮਤਲਬ ਬਾਹਰ ਆ ਕੇ ਪ੍ਰੈਸ ਕਾਨਫਰੰਸ ਜਦੋਂ ਦਲਜੀਤ ਸਿੰਘ ਚੀਮਾ ਗੱਲ ਕਰ ਰਹੇ ਸੀ ਤਾਂ ਉਹਨਾਂ ਦੀ ਗੱਲਾਂ ਚੋਂ ਸਪਸ਼ਟ ਇਹ ਝਲਕਾਰਾ ਸੀਗਾ ਕਿ ਅਸੀਂ ਦੱਸਿਆ ਹੈ ਜਥੇਦਾਰ ਸਾਹਿਬ ਨੂੰ ਕਿ ਅਸੀਂ 7 ਮੈਂਬਰੀ ਕਮੇਟੀ ਦੇ ਹਿਸਾਬ ਨਾਲ ਨਹੀਂ ਕਰਨੀ ਭਰਤੀ, ਅਸੀਂ ਤਾਂ ਆਪ ਕਰਾਂਗੇ। ਆਪ ਕਰੋਗੇ ਤਾਂ ਵੀ ਤਾਂ ਭਰਤੀ ਉਹ ਕਰੋਗੇ ਨਾ, ਮੈਂਬਰੀ ਕਮੇਟੀ ਨੇ ਵੀ ਇਹੀ ਕਰਨਾ ਸੀ। ਇਹਦਾ ਮਤਲਬ ਤੁਹਾਨੂੰ ਮਸਲਾ 7 ਮੈਂਬਰੀ ਕਮੇਟੀ ਦਾ ਨਹੀਂ ਜੀ, ਤੁਹਾਨੂੰ ਮਸਲਾ ਇਹ ਹੈ ਕਿ ਭਰਤੀ
ਅਸੀਂ ਹੀ ਕਰੀਏ ਤੇ ਸਾਡੇ ਹੀ ਬੰਦੇ ਹੋਣ, ਉਹ ਸਾਂਝੀ ਕਮੇਟੀ ਆ, ਕਿਤੇ ਫਿਰ ਉਧਰ ਵਾਲੇ ਬੰਦੇ ਵੀ ਨਾ ਜਾਣ। ਪਾਸੇ ਕਹਿ ਰਹੇ ਨੇ ਕਿ ਜੀ ਨਵੀਂ ਪਾਰਟੀ ਬਣ ਰਹੀ ਆ, ਬਣੇ, ਅਸੀਂ ਸਵਾਗਤ ਕਰਦੇ ਹਾਂ ਜੀ, ਕੋਈ ਮਸਲਾ ਨਹੀਂ। ਸਾਡਾ ਤਾਂ ਮਾਘੀ ਮੇਲੇ ਤੇ ਦਾ ਮਤਲਬ ਤੁਹਾਡੇ ਇਕੱਠ ਕਰਨ ਦਾ ਮਕਸਦ ਅਕਾਲੀ ਦਲ ਦੀ ਮਜ਼ਬੂਤੀ ਨਹੀਂ, ਸੁਖਬੀਰ ਬਾਦਲ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਹੈ। ਬਿਲਕੁਲ ਸਹੀ ਜੀ। ਇਸ ਪ੍ਰਕਿਰਿਆ ਦੇ ਤਹਿਤ ਆਖਰ 10 ਜਨਵਰੀ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ ਅਕਾਲੀ ਦਲ ਵੱਲੋਂ। ਉਸ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਅਸਤੀਫੇ ਦਿੱਤੇ ਹੋਏ ਅਸਤੀਫੇ ਪ੍ਰਵਾਨ ਵੀ ਹੋ ਜਾਣਗੇ। ਹੁਣ ਉਹ ਅਸਤੀਫਾ ਹੀ ਪ੍ਰਵਾਨ ਕਰਨਾ ਇਕੱਲੇ ਸੁਖਬੀਰ ਦਾ ਜਾਂ ਸਮੁੱਚੀ ਟੀਮ ਦੇ ਅਸਤੀਫੇ ਪ੍ਰਵਾਨ ਹੋਣਗੇ? ਕਿਉਂਕਿ ਅਕਾਲ ਤਖਤ ਸਾਹਿਬ ਤੋਂ ਇਹੀ ਹੁਕਮ ਹੋਇਆ ਸੀਗਾ ਕਿ ਸਾਰੇ ਅਸਤੀਫੇ ਦੇ ਦਿਓ, ਆਪਣੇ ਚੱਕਵੇਂ ਚੁੱਲ੍ਹੇ ਸਮੇਟ ਲਓ। ਪਰ ਇਹ ਲਗਾਤਾਰ ਉਹਨਾਂ ਹੁਕਮਾਂ ਨੂੰ ਤਲਾਂਜਲੀ ਦਿੰਦੇ ਆ ਰਹੇ ਨੇ। ਆਪਾਂ ਗੱਲ ਕਰਦੇ ਆਏ ਹਾਂ ਕਿ ਜੀ ਕਦੇ ਕਹਿੰਦੇ ਨੇ ਕਿ ਸਾਨੂੰ ਸਮਾਂ ਹੁਣ ਵੱਧ ਮਿਲ ਗਿਆ ਜੀ ਕਿਉਂਕਿ ਸੇਵਾ ਨਿਭਾ ਰਹੇ ਆ, ਫਿਰ ਸਾਨੂੰ ਹੁਣ ਸਮਾਂ ਮਿਲ ਗਿਆ ਜੀ ਕਿਉਂਕਿ ਪੰਦਰਵਾੜਾ ਆ ਗਿਆ, ਸ਼ਹੀਦੀ ਪੰਦਰਵਾੜਾ, ਹੁਣ ਅਸੀਂ ਨਵੇਂ ਸਾਲ 'ਚ ਮੀਟਿੰਗ ਕਰਾਂਗੇ ਜੀ। ਉਹ ਸਮਾਂ ਜਿਹੜਾ ਇਹ ਕਹਿੰਦੇ ਸੀ ਬਾਹਰ ਆ ਕੇ ਸਾਨੂੰ ਮਿਲ ਗਿਆ, ਉਹਦੇ ਬਾਰੇ ਜਥੇਦਾਰ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਮੈਂ ਸਮਾਂ ਦਿੱਤਾ। ਨਹੀਂ ਕਿਹਾ ਬਿਲਕੁਲ ਸਹੀ। 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਗੱਲ ਇਹਨਾਂ ਨੇ ਕੀਤੀ ਹੈ ਕਿ ਅਸੀਂ ਮਸਲਾ ਹੱਲ ਕਰਿਆ ਹੈ ਜੀ, ਹੁਣ ਤਾਂ ਅਸੀਂ ਆਪ ਹੀ ਕਰਾਂਗੇ ਭਰਤੀ। ਅਜੇ ਵੀ ਜਥੇਦਾਰ ਸਾਹਿਬ ਨੇ ਕੁਝ ਨਹੀਂ ਕਿਹਾ। ਜਥੇਦਾਰ ਸਾਹਿਬ ਤਾਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਦੋਂ ਸਾਹਮਣੇ ਆਏ ਸੀ, ਉਹਨਾਂ ਨੇ ਤਾਂ ਇਹੋ ਕਿਹਾ ਸੀਗਾ ਕਿ ਭਾਈ 2 ਦਸੰਬਰ ਵਾਲੇ ਫੈਸਲੇ ਹੂਬੂ ਮੰਨੋ। ਸੋ ਇਸ ਲਈ ਅਕਾਲੀ ਦਲ ਬਾਦਲ ਆਪਣੀਆਂ ਚਤਰਾਈਆਂ ਕਾਰਨ ਘਿਰਦਾ ਜਾ ਰਿਹਾ ਜੀ। ਸੁਧਾਰ ਲਹਿਰ ਵਾਲੇ ਜਿਨ੍ਹਾਂ ਨੇ ਆਪਣਾ ਚੱਕਵਾਂ ਚੁੱਲ੍ਹਾ ਸਮੇਟ ਲਿਆ ਸੀਗਾ, ਉਹ ਦੁਬਾਰਾ ਆਪਣਾ ਚੁੱਲ੍ਹਾ ਮੰਗਾਉਣਾ ਚਾਹੁੰਦੇ ਨੇ। ਉਹ ਕੱਲ ਪਟਿਆਲੇ 'ਚ ਰੱਖੜੇ ਦੇ ਘਰੇ ਮੀਟਿੰਗਾਂ ਕਰ ਰਹੇ ਸੀਗੇ ਕਿ ਹੁਣ ਕਰਨਾ ਕੀ ਹੈ, ਸਾਨੂੰ ਤਾਂ ਫੇਰ ਨਹੀਂ ਵੜਨ ਦੇ ਰਹੇ ਹੋ, ਹੈ ਨਾ। ਤੇ ਇੱਧਰ ਦੂਸਰੇ ਪਾਸੇ ਮੈਨੂੰ ਪਤਾ ਲੱਗ ਰਿਹਾ ਸੰਤ ਸਮਾਜ ਵੀ ਮੀਟਿੰਗਾਂ ਕਰ ਰਿਹਾ ਜੀ। ਤੇ ਇਹਨਾਂ ਸਾਰਿਆਂ ਤੇ ਬਾਜ਼ ਨਜ਼ਰ ਰੱਖੀ ਹੋਈ ਹੈ ਬੀਜੇਪੀ ਨੇ। ਇਹ ਜਾਣਦੇ ਨੇ ਕਿ ਜਥੇਦਾਰ ਬੀਜੇਪੀ ਦੇ ਕਹੇ ਤੇ ਚੱਲ ਰਹੇ ਨੇ, ਪਰ ਕੌਣ ਇਹਨਾਂ ਦੋਨਾਂ ਧਿਰਾਂ 'ਚੋਂ ਚੱਲ ਰਿਹਾ ਇਹ ਸਮਝ ਨਹੀਂ ਆ ਰਿਹਾ। ਕੋਈ ਕਹਿੰਦਾ ਸੁਧਾਰ ਲਹਿਰ ਦੇ ਪਿੱਛੇ ਨੇ, ਕੋਈ ਕਹਿੰਦੇ ਇਹਨਾਂ ਦੇ ਪਿੱਛੇ ਨੇ। ਲੈ ਦੇ ਕੇ ਕਿਤੇ ਨਾ ਕਿਤੇ ਪੰਜਾਬ 'ਚ ਇਹ ਤਾਂ ਨਹੀਂ ਕਿ ਬੀਜੇਪੀ ਨੂੰ ਫਾਇਦਾ ਹੀ ਤੁਸੀਂ ਦੇ ਜਾਓ। ਕਾਫੀ ਫਿਕਰ ਖੜੇ ਨੇ, ਪਰ ਅਕਾਲੀ ਦਲ ਬਾਦਲ ਧਿਰ ਨੇ ਇੱਕ ਤਰ੍ਹਾਂ ਨਾਲ 7 ਮੈਂਬਰੀ ਕਮੇਟੀ ਦਾ ਭੋਗ ਪਾਤਾ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਅੱਧੇ ਅਧੂਰੇ ਮੰਨ ਕੇ ਕਹਿਤਾ ਕਿ ਸਾਡੀ ਤਾਂ ਅਰਦਾਸ ਹੋ ਗਈ। ਜੀ ਬਿਲਕੁਲ। 2 ਚੀਜ਼ਾਂ ਨੇ ਜਿਹੜੀਆਂ ਅਕਾਲੀ ਦਲ ਆਪਣੇ ਆਪ ਦੇ ਵਿੱਚ ਹੀ ਕੰਟਰਾਡਿਕਟ ਕਰ ਰਿਹਾ। ਪੰਥਕ ਮੁੱਦਿਆਂ ਤੋਂ ਪਾਸਾ ਵੱਟ ਕੇ ਟਾਲ ਕਰਕੇ, ਜਾਂ ਉਹਨਾਂ ਮੁੱਦਿਆਂ ਤੇ ਸਵਾਲਾਂ ਦੇ ਵਿੱਚ ਉਲਝ ਕੇ ਉਹ ਪ੍ਰਭਾਵ ਸਿਰਜ ਰਿਹਾ ਕਿ ਇਸ ਦਾ ਪੰਥਕ ਪਾਰਟੀ ਹੈ। ਦੂਜੇ ਪਾਸੇ ਕਹਿੰਦੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਤੇ ਉਸੇ ਦੀ ਬਾਰੇ ਹੁਣ ਉਲੰਘਣਾ ਜਿਹੜੀ ਹੁਕਮਾਂ ਦੀ ਹੋ ਰਹੀ ਹੈ ਉਹਨਾਂ ਬਾਰੇ ਤੁਸੀਂ ਬੜੀ ਡਿਟੇਲ ਦੇ ਨਾਲ ਦੱਸੀਆਂ। ਕਿ ਇੱਕ ਚੀਜ਼ ਤੇ ਦੂਜੀ ਚੀਜ਼ ਇੱਕ ਦੂਜੀ ਦੇ ਕੰਟਰਾਡਿਕਟ ਹੋ ਕੇ, ਉਲਟ ਹੋ ਕੇ ਚੱਲ ਸਕਦੀਆਂ ਸ਼ਰਮਾ ਜੀ? ਇੱਕ ਵੱਡਾ ਸਵਾਲ ਹੈ ਤੇ ਚਲਾਉਣ ਦਾ ਯਤਨ ਕਰ ਰਹੇ ਨੇ ਬਹੁਤ ਸਮੇਂ ਤੋਂ, ਪਰ ਉਹਦੇ ਕਰਕੇ ਇੱਥੇ ਆ ਵੱਜੇ ਨੇ ਇਹ।